व्यूअर्स फिर दोबारा थोड़ा स्वागत है इस प्रोग्राम में जी। डॉक्टर साहब साड़ी अगली ईमेल रौला मैसूरी स्टेट तो वीर गुरजोत सिंह जी दी है। ये लिखते हैं, प्यारे डॉक्टर साहब वाहिगुरू जी का खालसा वाहिगुरू जी की फतेह। मेरी पिछली ईमेल का जवाब देने लिए बहुत बहुत धन्यवाद। मैं ਤੁਹਾਡੇ ਵੱਲੋਂ ਅਤੇ ਤੁਹਾਡੀ ਟੀਮ ਵੱਲੋਂ ਕੀਤੇ ਜਾ ਰਹੇ ਲਾਸਾਨੀ ਕੰਮ ਦੀ ਬਹੁਤ ਸ਼ਲਾਘਾ ਕਰਦਾ ਹਾਂ। ਮੇਰੀ ਅਗਿਆਨਤਾ ਤੇ ਤਰਸ ਕਰਨਾ, ਹੁਣੇ ਮੈਂ ਕੁਝ ਪ੍ਰਸਿੱਧ ਕਥਾਵਾਚਕਾਂ ਨੂੰ ਸੁਣਿਆ ਹੈ ਜਿਨ੍ਹਾਂ ਨੇ ਆਪਣੀ ਕਥਾ ਵਿੱਚ ਬੜੀਆਂ ਅਜੀਬੋ-ਗਰੀਬ ਗੱਲਾਂ ਕੀਤੀਆਂ ਹਨ। ਕਿਰਪਾ ਕਰਕੇ ਮੈਨੂੰ ਇਹ ਦੱਸਣਾ ਕਿ ਰੋਜ਼ਾਨਾ 30-40 ਜਪਜੀ ਸਾਹਿਬ ਜੀ ਦੇ ਪਾਠ ਕਰਨਾ ਕਿੰਨਾ ਕੁ ਜ਼ਰੂਰੀ ਹੈ। ਮੈਂ ਕਈ ਕਥਾਵਾਚਕਾਂ ਨੂੰ ਕਹਿੰਦੇ ਸੁਣਿਆ ਹੈ ਕਿ ਫਲਾਨੀ ਸਿੱਖ ਸ਼ਖਸੀਅਤ ਰੋਜ਼ਾਨਾ 110 ਜਪਜੀ ਸਾਹਿਬ ਜੀ ਦੇ ਪਾਠ ਕਰਦੀ ਸੀ। ਮੇਰਾ ਸਵਾਲ ਹੈ ਕਿ ਕੀ ਇੱਕ ਚੰਗੇ ਸਿੱਖ ਨੂੰ ਪਰਿਭਾਸ਼ਿਤ ਕਰਨ ਲਈ ਇਹ ਇੱਕ ਪੈਮਾਨਾ ਹੈ? ਕੀ ਇਸ ਦੇ ਆਧਾਰ ਤੇ ਜਾਂਚਿਆ ਜਾਵੇਗਾ ਕਿ ਕੌਣ ਵਧੀਆ ਸਿੱਖ ਹੈ ਜਾਂ ਨਹੀਂ? ਦੂਸਰਾ ਸਵਾਲ, ਕੁਝ ਕਥਾਵਾਚਕ ਸ਼ਹੀਦੀ ਫੌਜਾਂ ਦਾ ਜ਼ਿਕਰ ਕਰਦੇ ਹਨ। ਮੈਂ ਕਦੀ ਵੀ ਸਿੱਖ ਭੂਤਾਂ ਬਾਰੇ ਨਹੀਂ ਪੜ੍ਹਿਆ। ਕਿਰਪਾ ਕਰਕੇ ਸ਼ਹੀਦੀ ਫੌਜਾਂ ਸੰਬੰਧੀ ਆਪਣੇ ਵਿਚਾਰ ਜ਼ਰੂਰ ਦੱਸਣਾ। ਬਹੁਤ ਬਹੁਤ ਸਤਿਕਾਰ ਤੇ ਧੰਨਵਾਦ ਜੀ ਡਾਕਟਰ ਸਾਹਿਬ। ਵੀਰ ਗੁਰਜੋਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਰੌਲਾ ਮਸੂਰੀ ਤੋਂ ਲਿਖਿਆ ਜੀ। ਜਦੋਂ ਉਹਨਾਂ ਦੀ ਸਟੇਟ ਤਾਂ ਸਪੈਲਿੰਗ ਕਾਫੀ ਟਫ ਹੁੰਦੀ ਹੈ ਅਮਰੀਕਨ, ਪਰ ਕਹਿਣ ਨੂੰ ਮਸੂਰੀ ਜੀ ਕਰਦਾ ਹੈ ਕਿਉਂਕਿ ਅੰਗਰੇਜ਼ਾਂ ਨੇ ਇੱਦਾਂ ਦੇ ਸ਼ਹਿਰ ਦੇਹਰਾਦੂਨ, ਮਸੂਰੀ, ਮਰੀ ਜੀ, ਧਰਮਸ਼ਾਲਾ, ਡਲਹੌਜ਼ੀ, ਸਿਮਲਾ ਜੀ ਇਹ ਸਾਰੇ ਬਣਾਏ ਸੀ ਜੀ। ਸਵਾਲ ਇਹਨਾਂ ਦੇ ਦੋਨੋਂ ਹੀ ਜਿਹੜੇ ਨੇ ਖਤਰਨਾਕ ਨੇ ਜੀ। ਖਤਰਨਾਕ ਇਸ ਲਈ ਕਿ ਬਹੁਤ ਵਾਰ ਜਿਹੜੀਆਂ ਧਾਰਨਾਵਾਂ ਬਣ ਜਾਂਦੀਆਂ ਨੇ, ਪ੍ਰਚਾਰੀਆਂ ਜਾਂਦੀਆਂ ਨੇ, ਕਈ ਵਾਰ ਵੱਡੀਆਂ ਸ਼ਖਸੀਅਤਾਂ ਨਾਲ ਵੀ ਉਹ ਜੁੜੀਆਂ ਹੁੰਦੀਆਂ ਨੇ ਜੀ, ਤੇ ਫਿਰ ਉਹਨਾਂ ਨੂੰ ਪਿਆਰ ਕਰਨ ਵਾਲੇ ਜਿਹੜੇ ਵੀਰ ਭੈਣਾਂ ਨੇ ਉਹ ਅਪਸੈਟ ਵੀ ਹੁੰਦੇ ਨੇ ਜੇ ਕੋਈ ਐਸੀ ਗੱਲ ਕਹੀ ਜਾਏ ਜਿਹੜੀ ਉਹਨਾਂ ਦੀ ਆਲਰੇਡੀ ਬਣੀ ਹੋਈ ਮਾਨਤਾ ਹੈ ਜੀ ਉਸ ਦੇ ਨਾਲ ਨਾ ਟੁਕਦੀ ਹੋਏ ਜੀ। ਪਰ ਕਿਉਂਕਿ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਸਾਡਾ ਆਧਾਰ ਸਿੱਖ ਰਹਿਤ ਮਰਿਆਦਾ ਹੈ, ਜਿਹੜੀ ਪੰਥ ਨੇ 20-25 ਸਾਲ ਆਪਸੀ ਡਿਬੇਟ ਡਿਸਕਸ਼ਨ ਤੋਂ ਬਾਅਦ ਬਣਾਈ, ਤੇ ਜਦੋਂ ਤੁਹਾਡਾ ਇੱਕ ਕ੍ਰਾਈਟੇਰੀਆ ਹੈ ਤਾਂ ਫਿਰ ਮੇਰਾ ਖਿਆਲ ਹੈ ਕਿ ਵੀ ਜੇ ਸਾਡੇ ਕਹਿਣ 'ਚ ਕੋਈ ਕਦੇ ਇਵੇਂ ਵੀ ਹੋਏ ਕਿਸੇ ਵੀਰ ਭੈਣ ਨੂੰ ਲੱਗੇ ਕਿ ਗੱਲ ਉਹਨਾਂ ਦੇ ਪਸੰਦ ਦੀ ਨਹੀਂ ਹੈ ਤੇ ਸਾਨੂੰ ਮਾਫ ਕਰ ਦੇਣ, ਕਿਉਂਕਿ ਅਸੀਂ ਉਸ ਕ੍ਰਾਈਟੇਰੀਆ ਨੂੰ ਜਦੋਂ ਤੁਸੀਂ ਇੱਕ ਪੈਮਾਨਾ ਬਣਾ ਲੈਂਦੇ ਹੋ, ਜਿਵੇਂ ਸੰਵਿਧਾਨ ਹੁੰਦੇ ਨੇ, ਕਨਸਟੀਟਿਊਸ਼ਨ ਹੁੰਦੇ ਨੇ ਜਿਹੜਾ ਟੈਂਪੋਰਲ ਜਾਂ ਦੁਨਿਆਵੀ ਵਰਲਡ ਨੂੰ ਰਨ ਕਰਨ ਲਈ ਜੀ, ਬੇਸ਼ੱਕ ਜੱਜ ਦੇ ਆਪਣੇ ਜਿੰਨੇ ਮਰਜ਼ੀ ਵਿਚਾਰ ਡਿਫਰੈਂਟ ਹੋਣ ਲੇਕਿਨ ਉਹ ਸਿਰਫ ਕਨਸਟੀਟਿਊਸ਼ਨ ਨੂੰ ਇੰਟਰਪ੍ਰੀਟ ਕਰਦਾ ਜੀ। ਸੋ ਕੁਝ ਮੁੱਦੇ ਨੇ ਜਿਨ੍ਹਾਂ ਬਾਰੇ ਮੇਰੇ ਵੀ ਆਪਣੇ ਵਿਚਾਰ ਨੇ, ਆਪਣੀਆਂ ਧਾਰਨਾਵਾਂ ਰਹੀਆਂ ਨੇ ਜੀ, ਲੇਕਿਨ ਇਹਦੇ ਬਾਵਜੂਦ ਮੈਂ ਇਹ ਕੋਸ਼ਿਸ਼ ਕਰਦਾ ਕਿ ਵੀ ਮੈਂ ਸਟਿਕ ਕਰਾਂ ਰਹਿਤ ਮਰਿਆਦਾ ਦੇ ਪੱਖ ਤੋਂ ਜੀ। ਜ਼ਾਹਰ ਹੈ ਵੀ ਸਿੱਖ ਰਹਿਤ ਮਰਿਆਦਾ ਨੇ ਸ਼ਖਸੀ ਰਹਿਣੀ ਔਰ ਪੰਥਕ ਰਹਿਣੀ ਉਹਨੂੰ ਡਿਫਾਈਨ ਕਰਦਿਆਂ ਸ਼ਖਸੀ ਰਹਿਣੀ ਦੇ ਥੱਲੇ ਨਿਤਨੇਮ ਦੀਆਂ ਬਾਣੀਆਂ, ਅੰਮ੍ਰਿਤ ਵੇਲੇ, ਸ਼ਾਮ, ਸੋਧਾ ਰਹਿ ਰਾਸ, ਸੋਹਿਲਾ ਇਹ ਮੈਂਡੇਟਰੀ ਰੱਖੀਆਂ ਨੇ ਔਰ ਇਹ ਅੰਮ੍ਰਿਤ ਛਕਾਉਣ ਵੇਲੇ ਹਰ ਇੱਕ ਨੂੰ ਹਦਾਇਤ ਕੀਤੀ ਜਾਂਦੀ ਹੈ ਜੀ। ਬਾਕੀ ਦੇਖੋ ਇਹ ਜਿਹੜੀ ਅਧਿਆਤਮ ਦੀ ਦੁਨੀਆ ਹੈ ਜਾਂ ਜਿਸ ਨੂੰ ਮਿਸਟਿਸਿਜ਼ਮ ਕਿਹਾ ਜਾਂਦਾ ਹੈ, ਇਹ ਇੱਕ ਬੜੀ ਜਿਹੜੀ ਹੈ ਗੁਪਤ ਵੀ ਹੈ ਦੁਨੀਆ ਔਰ ਇਸ ਰਹੱਸ ਦੇ ਭੇਤ ਹਰ ਇੱਕ ਤੇ ਨਹੀਂ ਖੁੱਲ੍ਹਦੇ। ਜਿਵੇਂ ਅਸੀਂ ਅੱਗੇ ਕਿਹਾ ਕਿ ਵੀ ਇੱਕ ਜਗੰਦਿਆਂ ਨਾ ਲਹਨ, ਇੱਕ ਨਾ ਸੁੱਤਿਆਂ ਦੇ ਉਠਾਲ ਜੀ। ਔਰ ਜਿਹੜੇ ਫਿਰ ਇਸ ਰਸਤੇ ਤੇ ਆਉਂਦੇ ਨੇ, ਅਕਾਲ ਪੁਰਖ ਦੀ ਕਿਰਪਾ ਦੇ ਪਾਤਰ ਬਣਦੇ ਨੇ, ਉਹਨਾਂ ਦਾ ਜੀਵਨ ਦਾ ਰੰਗ ਢੰਗ ਵੀ ਜਿਹੜਾ ਉਹ ਕਈ ਵਾਰ ਬਾਕੀਆਂ ਨੂੰ ਉਹ ਉਸ ਕ੍ਰਾਈਟੇਰੀਆ 'ਚ ਹੀ ਦੇਖਣਾ ਚਾਹੁੰਦੇ ਨੇ ਜਿਹੜੇ ਅਸੀਂ ਯੂਜ਼ ਟੂ ਹੁੰਦੇ, ਅਸੀਂ ਸਾਰੇ ਦੁਨਿਆਵੀ ਲੋਕ ਹੈ ਜੀ, ਪਰ ਉਹ ਕਈ ਵਾਰ ਉਵੇਂ ਗੱਲ ਹੁੰਦੀ ਨਹੀਂ। ਸੋ ਇਹਦੇ 'ਚ ਕਿਉਂਕਿ ਮੈਂ ਕੋਈ ਆਪਣੇ ਆਪ ਨੂੰ ਨਹੀਂ ਸਮਝਦਾ ਕਿ ਮੈਂ ਕੋਈ ਇਸ ਅਧਿਆਤਮ ਦੀ ਦੁਨੀਆ ਨੂੰ ਸਮਝਿਆ ਕਦੇ। ਠੀਕ ਹੈ, ਬਚਪਨ ਦੇ ਵਿੱਚ ਇੱਕ ਲਿਲ ਵੀ ਹੁੰਦੀ ਸੀ, ਇੱਕ ਥੋੜ੍ਹੇ ਬਹੁਤ ਉਹ ਸਾਰੇ ਅਨੁਭਵ ਨੂੰ ਵੀ ਅਨੁਭਵ 'ਚ ਲਿਆਉਣ ਦਾ ਯਤਨ ਕੀਤਾ ਹੈ, ਲੇਕਿਨ ਇੱਕ ਗੱਲ ਜ਼ਾਹਰ ਹੈ ਕਿ ਕੁਝ ਚੀਜ਼ਾਂ ਜਦੋਂ ਤੁਹਾਡੇ ਅੰਦਰ ਵੈਰਾਗ ਹੁੰਦਾ ਹੈ, ਵਾਹਿਗੁਰੂ ਦੀ ਮਿਲਣ ਦੀ ਚਾਹਨਾ, ਇਹੀ ਵੈਰਾਗ ਦਾ ਪਹਿਲਾ ਹੀ ਸਟੇਜ ਹੈ ਜੀ। ਫਿਰ ਤੁਹਾਡਾ ਕਈ ਵਾਰ ਹੋਰ ਕੁਝ ਵੀ ਕਰਨ ਨੂੰ ਜੀ ਨਹੀਂ ਕਰਦਾ, ਤੁਸੀਂ ਸਾਰਾ ਦਿਨ ਪਾਠ ਕਰਨਾ ਚਾਹੁੰਦੇ ਹੋ, ਕਈ ਵਾਰ ਜਿਹੜਾ ਉਹ ਜਪਜੀ ਸਾਹਿਬ ਹੋਏ, ਸੁਖਮਣੀ ਸਾਹਿਬ ਹੋਏ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੋਏ ਜੀ, ਔਰ ਕਈ ਵਾਰ ਉਸ ਪੀਰੀਅਡ ਦੇ ਵਿੱਚ ਤੁਸੀਂ ਕਈ ਵਾਰੀ ਆਪਣੇ ਆਪ ਮਨ ਨੂੰ ਬੰਨਣ ਦੇ ਲਈ ਕੁਝ ਡਿਸਪਲਿਨ ਵੀ ਰੱਖਦੇ ਹੋ ਕਿ ਵੀ ਮਨ ਭਟਕੇ ਨਾ। ਤੁਸੀਂ ਕਹਿੰਦੇ ਹੋ ਜੀ ਅਸੀਂ 100 ਪਾਠ ਜਪਜੀ ਸਾਹਿਬ ਦੇ ਕਰਨੇ ਨੇ, ਜਾਂ ਜਿਹੜੇ ਲੋਕ
ਮਾਲਾ ਵਰਤਦੇ ਨੇ ਉਹ ਵੀ ਇਹ ਹੁੰਦਾ ਕਿ ਜੀ ਇੰਨੀਆਂ ਵਾਹਿਗੁਰੂ ਸ਼ਬਦ ਦੀਆਂ ਤੁਸੀਂ ਮਾਲਾ ਫੇਰਨੀਆਂ ਨੇ, ਉਹ ਆਪਣੇ ਆਪ ਲਈ ਹੁੰਦਾ। ਉਸ ਨੂੰ ਆਧਾਰ ਬਣਾ ਕੇ ਕਿਸੇ ਸਿੱਖ ਨੂੰ ਵਧੀਆ ਜਾਂ ਘਟੀਆ ਨਹੀਂ ਬਿਆਨਿਆ ਜਾਣਾ ਚਾਹੀਦਾ। ਇਸ ਗੱਲ ਨਾਲ ਮੈਂ ਸਹਿਮਤ ਹਾਂ, ਪਰ ਇਸ ਜਿਹੜਾ ਪੱਖ ਦੇ ਵਿੱਚ ਜਾਂ ਇਸ ਦੁਨੀਆ ਦੇ ਵਿੱਚ ਜਿਹੜਾ ਆਉਂਦਾ ਹੈ, ਉਹ ਕਈ ਵਾਰ ਤੁਸੀਂ ਇੱਕ ਸਟੇਜ ਇਹ ਹੈ ਵੀ ਹੁਣ ਅਸੀਂ ਕਹਾਂਗੇ ਕਿ ਅੰਨ ਨਾ ਖਾਣਾ ਜਾਂ ਵਰਤ ਨੇ, ਵਰਤਾਂ ਦੇ ਖਿਲਾਫ ਹੈ ਗੁਰਮਤਿ ਦਾ ਸਿਧਾਂਤ। ਪਰ ਜਦੋਂ ਤੁਸੀਂ ਇੱਕ ਵਿਰਾਗ ਦੀ ਸਥਿਤੀ ਚੋਂ, ਰੱਬ ਦੀ ਉਸ ਚਾਹਨਾ ਦੇ ਵਿੱਚੋਂ, ਤੇ ਤੁਹਾਨੂੰ ਸ਼ਾਇਦ ਕਈ ਦਿਨ ਤੁਹਾਡੀ ਖਾਣ ਦੀ ਰੁਚੀ ਨਾ ਹੋਏ, ਤੁਸੀਂ ਲਗਾਤਾਰਤਾ ਨਾਲ ਸਿਮਰਨ ਕਰ ਰਹੇ ਹੋ, ਬਾਣੀ ਪੜ੍ਹ ਰਹੇ ਹੋ ਜਾਂ ਕੀਰਤਨ ਸੁਣ ਰਹੇ ਹੋ, ਕੀਰਤਨ ਕਰ ਰਹੇ ਹੋ। ਹੁਣ ਭਾਈ ਸਾਹਿਬ ਰਣਧੀਰ ਸਿੰਘ ਜਿਨ੍ਹਾਂ ਦਾ ਅੱਜ ਜ਼ਿਕਰ ਵੀ ਆਏਗਾ ਇਤਿਹਾਸ ਦੇ ਸੈਕਸ਼ਨ, ਉਹ ਇਸ ਕਿਸਮ ਦੀ ਇੱਕ ਸ਼ਖਸੀਅਤ ਸਨ ਕਿ 90-90 92 ਘੰਟੇ ਉਹ ਵਾਜੇ ਤੇ ਬੈਠੇ ਨੇ ਔਰ ਕੀਰਤਨ ਚੱਲ ਰਿਹਾ। ਹੁਣ ਉੱਥੇ ਤੁਸੀਂ ਕੋਈ ਪੈਮਾਨਾ ਲਿਆ ਕੇ ਨਹੀਂ ਫਿੱਟ ਕਰ ਸਕਦੇ ਕਿ ਵੀ ਕਿਵੇਂ ਇਹ ਇੱਕ ਉਸ ਰੱਬ ਦੇ ਆਸ਼ਿਕਾਂ ਦੀ ਗੱਲ ਹੈ, ਉਸ ਦੁਨੀਆ ਦੀ ਗੱਲ ਹੈ। ਪਰ ਇਹ ਗੱਲ ਬਿਲਕੁਲ ਠੀਕ ਹੈ ਕਿ ਇਹ ਪਰਿਭਾਸ਼ਿਤ ਕਿਸੇ ਨੂੰ ਕਰਨ ਲਈ ਕਿ ਜੀ ਉਹਨੇ ਇੰਨਾ ਕੀਤਾ, ਜਦੋਂ ਤੁਸੀਂ ਉਹ ਤਾਂ ਇੱਕ ਦਿਖਾਵਾ ਹੁੰਦਾ ਹੈ। ਕਈ ਵਾਰ ਬਹੁਤ ਸਾਰੇ ਜਿਹੜੇ ਇਸ ਕੈਟਾਗਰੀ ਦੇ ਨੇ ਉਹ ਦਿਖਾਵੇ ਵਾਲੇ ਜ਼ਿਆਦਾ ਨੇ, ਜਿਹੜੇ ਕਲੇਮ ਕਰਨ ਕਿ ਜੀ ਅਸੀਂ ਅੰਮ੍ਰਿਤ ਵੇਲੇ ਜਾਗਦੇ ਹਾਂ, ਅਸੀਂ ਇੰਨੇ ਪਾਠ ਸੁਖਮਨੀ ਸਾਹਿਬ ਦੇ ਕਰਦੇ ਹਾਂ ਜਾਂ ਇੰਨਾ ਦੂਸਰਾ ਕਰਦੇ ਹਾਂ। ਜਿਹੜਾ ਰੱਬ ਵੱਲ ਤੁਰਿਆ ਹੋਇਆ ਉਹ ਤਾਂ ਆਪਣੇ ਆਪ ਨੂੰ ਗੁਪਤ ਰੱਖਦੇ ਆ ਜਾਂ ਆਪਣੇ ਆਪ ਨੂੰ ਆਪਣੇ ਅੰਦਰ ਨੂੰ ਲੁਕਾਉਂਦੇ ਆ, ਉਹ ਤਾਂ ਇਵੇਂ ਹੀ ਵਿਚਰਦਾ ਹੈ ਸਧਾਰਨ ਤੌਰ ਤੇ ਜਿਵੇਂ ਉਸ ਦਾ ਜੀਵਨ ਆਮ ਦੁਨਿਆਵੀ ਲੋਕਾਂ ਵਾਲਾ ਹੈਗਾ। ਦੂਸਰੀ ਗੱਲ ਜਿਹੜੀ ਉਹਨਾਂ ਨੇ ਸ਼ਹੀਦੀ ਪਹਿਰਾ ਜਾਂ ਸ਼ਹੀਦੀ ਫੌਜਾਂ ਦੀ ਕੀਤੀ, ਦੇਖੋ ਇਹ ਵੀ ਇਹਦੇ 'ਚ ਕੋਈ ਸ਼ੱਕ ਨਹੀਂ, ਉਹਨਾਂ ਨੇ ਜਿਹੜਾ ਘੋਸਟ ਸ਼ਬਦ ਵੀ ਇਸਤੇਮਾਲ ਕੀਤਾ। ਹੁਣ ਕੁਝ ਚੀਜ਼ਾਂ ਨੇ ਜਿਨ੍ਹਾਂ ਦਾ ਸ਼ਾਇਦ ਜਦੋਂ ਉਹਨਾਂ ਦੀ ਸ਼ੁਰੂਆਤ ਹੋਈ ਜਾਂ ਪੰਥ ਦੇ ਵਿੱਚ ਮੁੱਢਲੇ ਤੌਰ ਦੇ ਉੱਤੇ ਇਹ ਪ੍ਰਚਲਿਤ ਹੋਈਆਂ ਹੋਣਗੀਆਂ, ਕਨਸੈਪਟ ਹੋਏਗਾ ਗੁਰੂ ਪੰਥ ਦਾ। ਕਿਉਂਕਿ ਅਸੀਂ ਦੇਖਦੇ ਹਾਂ ਕਿ ਓਵਰ ਏ ਪੀਰੀਅਡ ਆਫ ਟਾਈਮ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਇਸ ਦੇ ਉੱਤੇ ਤਾਂ ਸਾਡਾ ਟਿਕਿਆ ਹੋਇਆ ਮਨ। ਲੇਕਿਨ ਬਹੁਤ ਵਾਰੀ ਅੱਜ ਗੁਰੂ ਪੰਥ ਦਾ ਕਨਸੈਪਟ ਬਹੁਤਿਆਂ ਨੂੰ ਨਹੀਂ ਹੈ। ਔਰ ਮੈਂ ਸਮਝਦਾ ਕਿ ਜਿਸ ਸਮੇਂ 'ਚ ਇਹ ਸ਼ਰਧਾ ਭਾਵਨਾ ਤਹਿਤ ਸਿੱਖਾਂ 'ਚ ਹੋਏਗਾ ਕਿ ਪੰਜਾਂ ਸਿੰਘਾਂ ਨੂੰ ਸੱਦ ਕੇ ਪ੍ਰਸ਼ਾਦ ਛਕਾਣਾ ਜਾਂ ਲੰਗਰ ਛਕਾਣਾ, ਇੱਕ ਸਟੇਜ ਤੇ ਕੱਲੀ ਕੜਾਹ ਦੀ ਜਿਹੜੀ ਹੈ ਦੇਗ ਛਕਾਣ ਦਾ ਵੀ ਰਿਹਾ, ਇਹ ਮਕਸਦ ਪੰਚਨ ਮੇ ਨਿਤ ਵਰਤਤ ਹੋ ਇਸ ਕਨਸੈਪਟ ਨਾਲ ਜੁੜਿਆ ਹੋਏਗਾ। ਔਰ ਜ਼ਾਹਰ ਹੈ ਕਿ ਜਦੋਂ ਤੁਸੀਂ ਪੰਜਾਂ ਦੇ ਵਿੱਚ ਪੰਥ ਦੀ, ਖਾਲਸੇ ਦੀ ਗੱਲ ਕਰਦੇ ਹੋ, ਗੁਰੂ ਪੰਥ ਦੀ ਗੱਲ ਕਰਦੇ ਹੋ, ਤੇ ਇਹ ਵੀ ਇੱਕ ਧਾਰਨਾ ਹੋਏਗੀ ਕਿ ਇਹਨਾਂ ਪੰਜਾਂ ਦੇ ਰਾਹੀਂ ਜਿਹੜਾ ਸਾਰਾ ਗੁਰੂ ਪੰਥ ਦਾ ਇਤਿਹਾਸ ਔਰ ਗੁਰੂ ਪੰਥ ਦੀ ਜਿਹੜੀ ਕਲਾ ਹੈ ਉਹ ਇਹਨਾਂ ਪੰਜਾਂ 'ਚੋਂ ਵਾਪਰਦੀ ਹੈ। ਔਰ ਜ਼ਾਹਰ ਹੈ ਉਹਦੇ 'ਚ ਲੋਕਾਂ ਦੀਆਂ ਕਿਤੇ ਨਾ ਕਿਤੇ ਆਪਣੀਆਂ ਕੋਈ ਮਨੋਰਥ ਜਾਂ ਦੂਸਰੇ ਦੀ ਪ੍ਰਾਪਤੀ ਲਈ ਵੀ ਇਸ ਕਿਸਮ ਦੀ ਗੱਲ ਹੁੰਦੀ ਹੋਏਗੀ। ਸੋ ਬਾਕੀ ਤਾਂ ਅਸੀਂ ਸਮਝਦੇ ਹਾਂ ਕਿ ਭਾਈ ਇਹ ਅਕਾਲ ਪੁਰਖ ਦੀ ਖੇਡ ਹੈ। ਦੁਨੀਆ ਦੇ ਵਿੱਚ ਹਰ ਮਨੁੱਖ ਆਉਂਦਾ ਹੈ, ਚਲੇ ਜਾਂਦਾ ਹੈ। ਸ਼ਹੀਦ ਦਾ ਰੁਤਬਾ ਅਸੀਂ ਹਮੇਸ਼ਾ ਵੱਡਾ ਮੰਨਦੇ ਹਾਂ ਕਿਉਂਕਿ ਉਸ ਨੇ ਜੋ ਤਪਸਵੀ ਜਾਂ ਸਾਰੀ ਉਮਰ ਘਾਲਣ ਵਾਲੇ, ਰੱਬ ਦੇ ਰਸਤੇ ਤੇ ਤੁਰਨ ਵਾਲੇ ਜਿਸ ਚੀਜ਼ ਨੂੰ ਹਾਸਲ ਨਹੀਂ ਕਰ ਸਕਦੇ, ਉਹ ਸ਼ਹੀਦ ਜਿਹੜਾ ਉਹ ਮੁਕਤ ਹੁੰਦਾ ਹੈ ਉਸ ਸਰੀਰ ਦੇ ਮੋਹ ਤੋਂ। ਸੋ ਸ਼ਹੀਦ ਦਾ ਸਤਿਕਾਰ ਹੈ, ਉਹਨਾਂ ਨਾਲ ਪੰਜਾਂ ਦਾ ਸਤਿਕਾਰ ਜੁੜਿਆ ਹੋਇਆ ਹੈ। ਸੋ ਸੰਭਵ ਹੈ ਵੀ ਇਸ ਗੱਲ ਦੇ ਨਾਲ ਦੂਸਰੀਆਂ ਗੱਲਾਂ ਜਿਹੜੀਆਂ ਨੇ ਸਮੇਂ ਦੇ ਨਾਲ ਜੁੜ ਜਾਂਦੀਆਂ ਨੇ। ਸੋ ਮੈਂ ਸਮਝਦਾ ਵੀ ਐਜ਼ ਏ ਕਨਸੈਪਟ ਇਹ ਗੁਰੂ ਪੰਥ ਦਾ ਕਨਸੈਪਟ ਹੋਏਗਾ। ਪੰਜਾਂ ਸਿੰਘਾਂ ਨੂੰ ਜਿਹੜਾ ਉਹ ਨਿਵਾਜਣਾ, ਵਡਿਆਣਾ ਜਾਂ ਉਹਨਾਂ ਤੋਂ ਜਿਹੜਾ ਅਰਦਾਸ ਕਰਵਾਣੀ। ਸੋ ਬਾਕੀ ਜਿਹੜਾ ਇਹ ਭੂਤ ਜਾਂ ਪ੍ਰੇਤ ਜਾਂ ਇਸ ਕਿਸਮ ਦੀ ਗੱਲ ਹੈ, ਇਹ ਤਾਂ ਸ਼ਾਇਦ ਇਹਦੇ ਨਾਲ ਨਹੀਂ ਜੁੜਦੀ। ਜੀ ਡਾਕਟਰ ਸਾਹਿਬ, ਇੱਥੇ ਲੈਣੇ ਬ੍ਰੇਕ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।